ਹਜ਼ਰਤ ਇਬਰਾਹੀਮ ਦੀ ਬਹੁਤ ਸਾਰੀ ਔਲਾਦ ਹੋਈ। ਫਿਰ ਉਹਨਾਂ ਦੀ ਔਲਾਦ ਇਸ ਤਰ੍ਹਾਂ ਵੱਧਦੀ ਵੱਧਦੀ ਧਰਤੀ ਉੱਪਰ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਮੰਨਣ ਵਾਲੇ ਹੋ ਗਏ। ਮਿਸਰ ਦੇ ਅੰਦਰ ਇੱਕ ਬਾਦਸ਼ਾਹ ਫਿਰੌਨ ਰਹਿੰਦਾ ਸੀ ਤੇ ਉਹ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਆਪਣਾ ਗੁਲਾਮ ਬਣਾ ਲੈਂਦਾ ਸੀ ਅਤੇ ਉਹਨਾਂ ਉੱਪਰ ਬਹੁਤ ਜ਼ਿਆਦਾ ਤਰ੍ਹਾਂ ਦੇ ਜ਼ੁਲਮ ਕਰਦਾ ਸੀ। ਉਹਨਾਂ ਗੁਲਾਮਾਂ ਨੇ ਸੋਚਿਆ ਕਿ ਅੱਲਾਹ ਸਾਡੀ ਮਦਦ ਲਈ ਜ਼ਰੂਰ ਕਿਸੇ ਨਾ ਕਿਸੇ ਨੂੰ ਭੇਜੇਗਾ ਜੋ ਸਾਨੂੰ ਇਸ ਕੈਦ ਵਿੱਚੋਂ ਆਜ਼ਾਦ ਕਰਾ ਲਵੇਗਾ। ਤਾਂ ਅੱਲਾਹ ਨੇ ਹਜ਼ਰਤ ਮੂਸਾ ਅਲੈਹਿਸਲਾਮ ਨੂੰ ਇਹ ਸੰਦੇਸ਼ ਦੇ ਕੇ ਭੇਜਿਆ ਫਿਰੌਨ ਲਈ ਕਿ ਤੂੰ ਇਹਨਾਂ ਗੁਲਾਮਾਂ ਨੂੰ ਜੋ ਅੱਲਾਹ ਦੇ ਮੰਨਣ ਵਾਲੇ ਹਨ ਉਹਨਾਂ ਨੂੰ ਆਜ਼ਾਦ ਕਰਕੇ ਯਾਨੀ ਛੱਡ ਦਵੇਂ। ਤਾਂ ਫਿਰੌਨ ਨੇ ਕਿਹਾ ਕਿ ਅੱਲਾਹ ਕੌਣ ਹੈ? ਤੁਸੀਂ ਬਾਰ-ਬਾਰ ਮੈਨੂੰ ਉਸ ਦਾ ਨਾਂ ਕਿਉਂ ਸੁਣਾ ਰਹੇ ਹੋ? ਕਿਉਂਕਿ ਮੈਨੂੰ ਬਾਰ-ਬਾਰ ਉਸ ਦਾ ਨਾਂ ਸੁਣਾਈ ਦਿੰਦਾ ਹੈ ਤੇ ਮੈਨੂੰ ਉਸ ਦੀ ਪਰਵਾਹ ਨਹੀਂ ਹੈ। ਅਤੇ ਦੂਸਰਾ ਸੰਦੇਸ਼ ਸੁਣਾਇਆ ਕਿ ਜੇਕਰ ਤੁਸੀਂ ਇਹਨਾਂ ਨੂੰ ਗੁਲਾਮੀ ਤੋਂ ਆਜ਼ਾਦ ਨਹੀਂ ਕਰੋਗੇ ਤਾਂ ਅੱਲਾਹ ਇਸ ਧਰਤੀ ਉੱਪਰ ਯਾਨੀ ਮਿਸਰ ਦੀ ਧਰਤੀ ਉੱਪਰ ਦੁਖਦਾਇਕ ਭਾਵ ਦੁੱਖ ਦੇਣ ਵਾਲਾ ਅਜ਼ਾਬ ਫੈਲਾ ਦੇਵੇਗਾ। ਫਿਰੌਨ ਨੇ ਹਜ਼ਰਤ ਮੂਸਾ ਦੀਆਂ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਾ ਕੀਤੀ ਤੇ ਅੱਲਾਹ ਨੇ ਅਜ਼ਾਬ ਫੈਲਾਉਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾ ਅਜ਼ਾਬ ਇਹ ਆਇਆ ਕਿ ਸਾਰੇ ਦਰਿਆ ਖੂਨ ਨਾਲ ਲਾਲ ਹੋ ਗਏ ਅਤੇ ਪੂਰੀ ਧਰਤੀ ਉੱਪਰ ਡੱਡੂ ਹੀ ਡੱਡੂ ਹੋ ਗਏ ਤੇ ਅਸਮਾਨ ਵਿੱਚ ਕੀੜੇ ਪਤੰਗੇ ਉੱਡਣ ਲੱਗ ਪਏ ਅਤੇ ਬਰਫ਼ ਦੇ ਗੋਲੇ ਬਰਸਣ ਲੱਗ ਪਏ ਅਤੇ ਸਾਰੀ ਧਰਤੀ ਕਾਲੀ ਹੋ ਗਈ, ਹਨੇਰਾ ਛਾ ਗਿਆ। ਇਸ ਗੱਲ ਦਾ ਵੀ ਫਿਰੌਨ ਉੱਤੇ ਕੋਈ ਅਸਰ ਨਹੀਂ ਹੋਇਆ। ਤਾਂ ਅੱਲਾਹ ਨੇ ਅਗਲਾ ਸੰਦੇਸ਼ ਹਜ਼ਰਤ ਮੂਸਾ ਰਾਹੀਂ ਭੇਜਿਆ ਕਿ ਫਿਰੌਨ ਨੂੰ ਦੱਸ ਕਿ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਆਜ਼ਾਦ ਕਰ ਦੇਵੇ, ਨਹੀਂ ਤਾਂ ਅੱਲਾਹ ਬਹੁਤ ਸਖਤ ਸਜ਼ਾ ਦੇਵੇਗਾ। ਜਦੋਂ ਅੱਲਾਹ ਨੇ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਕਿਹਾ ਕਿ ਅੱਲਾਹ ਹਰ ਘਰ ਦੇ ਪਹਿਲੇ ਬੱਚੇ ਨੂੰ ਅਤੇ ਜਾਨਵਰਾਂ ਦੇ ਪਹਿਲੇ ਬੱਚੇ ਨੂੰ ਖਤਮ ਕਰ ਦੇਵੇਗਾ, ਹਜ਼ਰਤ ਮੂਸਾ ਨੇ ਜਦੋਂ ਇਹ ਗੱਲ ਆ ਕੇ ਫਿਰੌਨ ਨੂੰ ਦੱਸੀ ਤਾਂ ਉਸ ਉੱਪਰ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਹਜ਼ਰਤ ਮੂਸਾ ਨੇ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਇਹ ਗੱਲ ਦੱਸੀ ਕਿ ਜੇ ਤੁਸੀਂ ਅਜ਼ਾਬ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕ ਲੇਲਾ ਜ਼ਿਬਾ ਕਰਕੇ ਉਸ ਦਾ ਖੂਨ ਆਪਣੇ ਦਰਵਾਜ਼ਿਆਂ ਦੀਆਂ ਚੁਗਾਠਾਂ ਉੱਪਰ ਲਗਾਓ ਤਾਂ ਤੁਸੀਂ ਇਸ ਅਜ਼ਾਬ ਤੋਂ ਬਚ ਸਕਦੇ ਹੋ। ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੇ ਇਸੇ ਤਰ੍ਹਾਂ ਕੀਤਾ। ਇਸ ਗੱਲ ਤੋਂ ਦੂਸਰੀ ਹੀ ਰਾਤ ਅੱਧੀ ਰਾਤ ਨੂੰ ਸਾਰੇ ਜਾਨਵਰਾਂ ਅਤੇ ਇਨਸਾਨਾਂ ਦੇ ਪਹਿਲੇ ਬੱਚੇ ਖਤਮ ਹੋ ਗਏ। ਜਿਨ੍ਹਾਂ ਲੋਕਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਉੱਪਰ ਕੁਰਬਾਨੀ ਵਾਲਾ ਖੂਨ ਲੱਗਿਆ ਹੋਇਆ ਸੀ ਉਹਨਾਂ ਦੇ ਪਹਿਲੇ ਬੱਚੇ ਬਚ ਗਏ ਅਤੇ ਸਾਰੇ ਦੇਸ਼ ਵਿੱਚ ਰੋਣਾ ਫੈਲ ਗਿਆ ਅਤੇ ਫਿਰੌਨ ਨੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ। ਜਦੋਂ ਹਜ਼ਰਤ ਮੂਸਾ ਤੇ ਇਬਰਾਹੀਮ ਦੇ ਮੰਨਣ ਵਾਲੇ ਫਿਰੌਨ ਦੀ ਕੈਦ ਵਿੱਚੋਂ ਰਿਹਾ ਹੋਏ ਤਾਂ ਫਿਰੌਨ ਨੇ ਆਪਣੀ ਫੌਜ ਉਹਨਾਂ ਦੇ ਪਿੱਛੇ ਲਗਾ ਦਿੱਤੀ। ਜਦੋਂ ਉਹ ਸਮੁੰਦਰ ਦੇ ਕਿਨਾਰੇ ਪਹੁੰਚੇ ਤਾਂ ਹਜ਼ਰਤ ਮੂਸਾ ਨੇ ਆਪਣਾ ਡੰਡਾ ਸਮੁੰਦਰ ਵੱਲ ਵਧਾਇਆ ਤਾਂ ਇੱਕ ਰਸਤਾ ਬਣ ਗਿਆ ਤੇ ਹਜ਼ਰਤ ਇਬਰਾਹੀਮ ਅਤੇ ਮੂਸਾ ਦੇ ਮੰਨਣ ਵਾਲੇ ਉਸ ਰਸਤੇ ਰਾਹੀਂ ਦੂਸਰੇ ਕਿਨਾਰੇ ਚਲੇ ਗਏ। ਜਦੋਂ ਫਿਰੌਨ ਅਤੇ ਉਸ ਦੀ ਫੌਜ ਉਸ ਵਿੱਚ ਦਾਖਲ ਹੋਈ ਤਾਂ ਉਹ ਰਸਤਾ ਪਾਣੀ ਵਿੱਚ ਮਿਲ ਗਿਆ ਅਤੇ ਫਿਰੌਨ ਅਤੇ ਉਸ ਦੀ ਫੌਜ ਮਾਰੀ ਗਈ।